अस्सलाम वालेकुम, सत श्री अकाल। मैं नासिर ढिल्लों ते तुसीं जुड़ गए हो पंजाबी लहर चैनल दे नाल। जिन्ने भी पंजाबी लहर चैनल वेखदे ने उन्हां नूं बहुत सारा सलाम, प्यार भरी सत श्री अकाल, नमस्ते। ते असीं अज पहुंच गए हां गुरुद्वारा ननकाना साहब। इत्थे 550 साला गुरपुरब नूं लैके एक नगर कीर्तन दा अरेंज किया गया, जिहड़ा बाबे नानक दी धरती तो चल के पूरी फिर इंडिया जाएगा, पूरे हिंदुस्तान दे विच घूमेगा। उस गुरपुरब सैलीब्रेशन उस नगर कीर्तन दे विच हिस्सा लैण वास्ते साडे कोल जिहड़े सिख यात्री पहुंचे ने उन्हां नाल गलबात करदे आं ते पुछदे आं उन्हां कोल इत्थों तक दे पहुंचण दा सफ़र ते उन्हां दे हुण दे जज्बात, इत्थे आउण दा किस तरह होया, सारी गलबात उन्हां नाल करदे आं। अस्सलाम वालेकुम, सत श्री अकाल। सत श्री अकाल जी, सत श्री अकाल। की नाम तुहाडा जी? मेरा नाम रजिंदर सिंह है जी। मैं एक ट्रस्ट चलाना विरासत करके सिखिज़म दे, हाँ जी, सिखिज़म ਲਈ ਕੰਮ ਕਰਦੇ ਹਾਂ ਤੇ ਅਸੀਂ ਦੁਨੀਆ ਨੂੰ ਇਹੋ ਦੱਸਦੇ ਹਾਂ ਕਿ ਬਾਬੇ ਨਾਨਕ ਨੇ ਇੱਕ ਐਸਾ ਵਾਹਿਦ ਧਰਮ ਚਲਾਇਆ ਜਿਹੜਾ ਕਿ ਸਭ ਆਪਣੇ ਮਜ਼ਹਬ ਦਾ ਜਿਹੜਾ ਰਸਤਾ ਉਹ ਤੇ ਇਖਤਿਆਰ ਕੀਤਾ ਹੀ ਕੀਤਾ ਬਾਬੇ ਨਾਨਕ ਨੇ। ਬਾਕੀ ਸਭ ਧਰਮਾਂ ਨੂੰ ਵੀ ਬਰਾਬਰ ਆਦਰ ਮਾਣ ਦਿੱਤਾ ਬਾਬਾ ਜੀ ਨੇ। ਤੇ ਬਾਬਾ ਜੀ ਜਿਹੜੇ ਨੇ, ਬਾਬਾ ਨਾਨਕ ਦੋ ਸੱਭਿਅਤਾਵਾਂ ਦਾ ਮੇਲ ਕਰਾਉਂਦੇ ਨੇ, ਦੋ ਧਰਮਾਂ ਦਾ ਨਹੀਂ, ਦੋ ਸੱਭਿਅਤਾ ਦਾ। ਇੱਕ ਜਿਹੜੀ ਹਿੰਦੂ ਸੱਭਿਅਤਾ ਤੇ ਇੱਕ ਬਾਬਾ ਇਬਰਾਹਿਮ ਦੀ ਸੱਭਿਅਤਾ ਜਿਹੜੀ ਹੈ, ਉਹਨਾਂ ਦੋ ਸੱਭਿਅਤਾ ਦਾ ਮੇਲ ਕਰਾਉਣ ਵਾਲੇ ਨੇ ਬਾਬਾ ਨਾਨਕ। ਜਿਹੜਾ ਤੁਸੀਂ ਤਸਦੀਕ ਕਰਦੇ ਹੋ, ਕਰਤਾਰਪੁਰ ਸਾਹਿਬ ਜਾਂਦੇ ਹੋ, ਤੁਸੀਂ ਵੇਖਦੇ ਹੋ ਕਿ ਉਹਦੀ ਤਸਦੀਕ ਕਰਦੇ ਹੋ ਕਿ ਉਹ ਉੱਥੇ ਉਹਨਾਂ ਦੀ ਕਬਰ ਵੀ ਬਣੀ ਹੈ ਤੇ ਉਹਨਾਂ ਦਾ ਅੰਗੀਠਾ ਵੀ ਬਣਿਆ ਤੇ ਬਾਬਾ ਜੀ ਦੋਨਾਂ ਚੀਜ਼ਾਂ ਦਾ ਮੇਲ ਕਰਾਉਂਦੇ ਨੇ। ਤੇ ਬਾਬਾ ਜੀ ਤੋਂ ਅਸੀਂ ਇਹੀ ਗੁਜ਼ਾਰਿਸ਼ ਕਰਨ ਆਏ ਹਾਂ ਕਿ ਬਾਬਾ ਜੀ 550 ਸਾਲ ਹੋਏ ਨੇ ਤੇ ਇਸ ਦੁਨੀਆ 'ਚ ਅਮਨ ਦੀ ਲੋੜ ਹੈ, ਖਾਸ ਕਰ ਸਾਡੇ ਸਾਊਥ ਏਸ਼ੀਆ ਦੇ ਵਿੱਚ। ਮਹਾਰਾਜ ਕਿਰਪਾ ਕਰੇ ਇੰਡੀਆ ਪਾਕਿਸਤਾਨ ਦੇ ਵਿੱਚ ਸੋਹਣੇ ਰਿਸ਼ਤੇ ਬਣਨ, ਜਿਹੜਾ ਇੱਥੋਂ ਪਿਆਰ ਦਾ ਪੈਗਾਮ ਅਸੀਂ ਲੈਣ ਆਏ ਹਾਂ, ਅਸੀਂ ਲੈ ਕੇ ਜਾਈਏ ਤੇ ਪੂਰੀ ਇੰਡੀਆ 'ਚ ਫੈਲਾਈਏ। ਹੁਣ ਪੈਗਾਮ ਦੀ ਆਪਾਂ ਗੱਲ ਕਰੀਏ, ਤੁਹਾਨੂੰ ਇੱਥੇ ਪਹੁੰਚਿਆਂ ਨੂੰ ਕੋਈ 4-5 ਘੰਟੇ ਹੋਣੇ, ਕਿੰਨਾ ਕੁ ਪਿਆਰ ਦਾ ਪੈਗਾਮ ਮਿਲਿਆ? ਨਹੀਂ ਬਹੁਤ ਸੋਹਣਾ, ਬਹੁਤ ਸੋਹਣਾ ਸਤਿਕਾਰ, ਬਹੁਤ ਸੋਹਣਾ ਮਿਆਨ। ਬਾਗਾ ਅਟਾਰੀ ਤੋਂ ਹਲੀ ਤਾਂ ਆਪਾਂ ਗੁਰਦੁਆਰਾ ਤੱਕ ਤਾਂ ਪਹੁੰਚੇ। ਨਹੀਂ ਬਹੁਤ ਸੋਹਣਾ। ਇਸ ਤਰ੍ਹਾਂ ਦਾ ਸੀ ਜਿਹੜੇ ਅਫੀਸ਼ੀਅਲ ਨੇ ਉਹਨਾਂ ਦਾ? ਨਹੀਂ ਆਫੀਸ਼ੀਅਲਸ ਵੀ ਉਹਨਾਂ ਦਾ ਵੀ ਬਹੁਤ ਅੱਛਾ ਰਵੱਈਆ ਸੀ, ਆਫੀਸ਼ੀਅਲ ਦਾ ਰਵੱਈਆ ਵੀ ਅੱਛਾ ਸੀ ਔਰ ਬੜੀ ਅੱਛੀ ਗੱਲ ਹੈ। ਦੇਖੋ ਸਿਕਿਉਰਿਟੀ ਵੀ ਹੈ, ਸੇਫਟੀ ਵੀ ਹੈ, ਸਭ ਲਈ ਦੋਵੇਂ ਸਰਕਾਰਾਂ ਨੂੰ ਬਹੁਤ ਧੰਨਵਾਦ ਹੈ। ਇੰਡੀਆ ਗੌਰਮੈਂਟ ਦਾ ਵੀ, ਪਾਕਿਸਤਾਨ ਗੌਰਮੈਂਟ ਦਾ ਵੀ। ਵੱਖ ਲੱਗਦਾ ਤਾਂ ਨਹੀਂ ਉਧਰਲੇ ਪੰਜਾਬ? ਨਹੀਂ ਵੱਖ ਕਾਹਦਾ, ਵੱਖ ਹੀ ਕਾਹਦਾ, ਨਾ ਵੱਖ ਨਹੀਂ, ਸਾਨੂੰ ਆਪਣਾ ਘਰ ਲੱਗਦਾ ਹੈ। ਬਿਲਕੁਲ। ਤੁਹਾਡਾ ਕੀ ਨਾਮ ਜੀ? ਮੇਰਾ ਨਾਮ ਸੁਰਜੀਤ ਸਿੰਘ ਧਨੇਜਾ ਜੀ। ਧਨੇਜਾ ਸਾਹਿਬ। ਹਾਂਜੀ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ 550 ਸਾਲਾ ਪ੍ਰਕਾਸ਼ ਪੁਰਬ ਦੀ ਖੁਸ਼ੀ ਵਿੱਚ ਬਾਬੇ ਦੀ ਅਪਾਰ ਕਿਰਪਾ ਹੋਈ ਹੈ। ਆਪਣੇ ਜਨਮ ਸਥਾਨ 'ਤੇ ਸਾਨੂੰ ਦਰਸ਼ਨ ਦੀਦਾਰੇ ਕਰਨ ਵਾਸਤੇ ਇੱਥੇ ਅਸੀਂ ਦਿੱਲੀ ਤੋਂ ਆਏ ਹਾਂ। ਮੇਰਾ ਜਨਮ ਜਿਹੜਾ ਹੈਗਾ ਇਹ ਸੰਗਲਾ ਹਿੱਲ ਡਿਸਟ੍ਰਿਕਟ ਸ਼ੇਖਪੁਰਾ ਦਾ ਹੈਗਾ। ਅੱਛਾ। ਹਾਂਜੀ। ਕਿੰਨੀ ਉਮਰ ਸੀ ਜਦੋਂ ਗਏ ਇੱਧਰੋਂ? ਮੈਂ ਉਦੋਂ 1.5 ਸਾਲ ਦਾ ਸਾਂ ਕਰੀਬ, ਜਦੋਂ ਸਾਡਾ ਪਾਕਿਸਤਾਨ ਬਣਿਆ ਗਿਆ ਉਦੋਂ ਮੇਰੀ ਉਮਰ 1.5 ਸਾਲ ਦੀ ਸੀ। ਅੱਛਾ ਜੀ, ਕਿਸ ਤਰ੍ਹਾਂ ਦੀਆਂ ਫੀਲਿੰਗਸ ਨੇ ਹੁਣ ਬਾਬੇ ਦੇ ਦਰ ਤੇ ਆ ਕੇ? ਹੁਣ ਤੇ ਬਹੁਤ, ਹੁਣ ਤੇ ਦਿਲ ਗਦ ਹੈ। ਬਸ ਮਨ 'ਚ ਇੰਨੀ ਪ੍ਰਸੰਨਤਾ ਹੈ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਬਾਬੇ ਦੀ ਬੜੀ ਬਖਸ਼ਿਸ਼ ਹੈ ਔਰ ਅਸੀਂ ਇਹਨਾਂ ਭਰਾਵਾਂ ਦਾ, ਪਾਕਿਸਤਾਨੀ ਭਰਾਵਾਂ ਦਾ ਇਹਨਾਂ ਜਿੰਨਾ ਸਾਨੂੰ ਰਿਸਪੈਕਟ ਦਿੰਦੇ ਨੇ, ਪਿਆਰ ਦਿੰਦੇ ਨੇ, ਉਹਦਾ ਕੋਈ ਮਤਲਬ ਹੈ ਕਿ ਲਿਮਿਟ ਨਹੀਂ ਹੈਗੀ। ਇਹਨਾਂ ਸਾਨੂੰ ਲੱਗਦਾ ਜਿਵੇਂ ਅਸੀਂ ਆਪਣੇ ਘਰ ਵਿੱਚ ਹੀ ਅਸੀਂ ਬੈਠੇ ਹਾਂ, ਇੱਕ ਕਮਰੇ ਤੋਂ ਦੂਸਰੇ ਕਮਰੇ 'ਚ ਆਏ ਹਾਂ ਤੇ ਆਪਣੇ ਭਰਾਵਾਂ ਨਾਲ ਮਿਲ ਰਹੇ, ਇਸ ਤਰ੍ਹਾਂ ਲੱਗਦਾ ਹੈ। ਵਾਹ ਜੀ ਵਾਹ। ਤੇ ਅੱਗੋਂ ਹੁਣ ਤੁਸੀਂ ਦੱਸਣਾ ਕਿ ਜਿਸ ਤਰ੍ਹਾਂ ਹੁਣ ਆਪਾਂ ਬਾਰਡਰ ਕ੍ਰਾਸ ਕਰਕੇ ਇੱਥੇ ਤੱਕ ਆ ਗਏ ਹਾਂ, ਇੱਕ ਵੀਜ਼ਾ ਪ੍ਰੋਸੈਸ, ਜਦੋਂ ਕਰਤਾਰਪੁਰ ਬਗੈਰ ਵੀਜ਼ਾ ਤੋਂ ਆਉਣ ਜਾਣ ਹੋ ਜਾਏਗਾ, ਕਿਸ ਤਰ੍ਹਾਂ? ਨਹੀਂ ਬਹੁਤ ਅੱਛੀ ਗੱਲ ਹੈ ਜੀ। ਕਰਤਾਰਪੁਰ ਹੈ ਹੀ ਸਾਂਝੀ ਜਗ੍ਹਾ। ਕਰਤਾਰਪੁਰ ਇੱਕ ਐਸੀ ਸਾਂਝੀ ਜਗ੍ਹਾ ਹੈ ਕਿ ਇਹ ਅਸੀਂ ਕਹਿੰਦੇ ਦੋਨਾਂ ਜਿਹੜਾ ਨਾ ਦੋਨਾਂ ਸਰਕਾਰਾਂ ਦਾ, ਖਾਸ ਕਰ ਹਾਂਜੀ ਇੰਡੀਅਨ ਗੌਰਮੈਂਟ ਦਾ ਵੀ, ਪਾਕਿਸਤਾਨ ਗੌਰਮੈਂਟ ਦਾ ਵੀ ਬਹੁਤ ਧੰਨਵਾਦ ਕਿ ਬਾਬੇ ਨਾਨਕ ਦੇ ਨਾਮ 'ਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਹੁਤ ਵੱਡਾ ਗਿਫਟ ਦਿੱਤਾ ਹੈ ਕਰਤਾਰਪੁਰ ਕੋਰੀਡੋਰ 'ਤੇ। ਅਸੀਂ ਇਹ ਕਰਦੇ ਹਾਂ, ਉਮੀਦ ਕਰਦੇ ਹਾਂ ਕਿ ਇਹ ਕਰਤਾਰਪੁਰ ਕੋਰੀਡੋਰ ਉਹ ਅਮਨ ਦਾ ਪੁਲ ਬਣੇ ਜਿਹੜਾ ਕਿ ਇੰਡੀਆ ਪਾਕਿਸਤਾਨ ਦੇ ਵਿੱਚ ਕੈਨੇਡਾ ਤੇ ਅਮਰੀਕਾ ਵਰਗਾ ਰਿਸ਼ਤਾ ਲੈ ਕੇ। 72 ਸਾਲ ਪਹਿਲੇ ਪੁਲ ਟੁੱਟ ਗਿਆ। ਹਾਂ, ਜਿਹੜਾ 72 ਸਾਲ ਪਹਿਲੇ ਪੁਲ ਟੁੱਟਿਆ ਸੀ ਉਹ ਪੁਲ ਬਣ ਜਾਏ, ਉਹ ਦੁਬਾਰਾ ਬਣੇ ਤੇ ਉਹ ਬਣੇ ਤੇ ਇਹ ਅਮਨ ਦਾ ਪੁਲ ਬਣੇ। ਮੈਂ ਕਹਿੰਦਾ ਅਮਨ ਆਏ, ਸ਼ਾਂਤੀ। ਕਿਉਂ ਮੈਂ ਅੱਜ ਵੀ ਦੇਖਦਾ ਬੜੀ ਗਰੀਬੀ ਹੈ ਮੁਲਕਾਂ ਦੇ ਵਿੱਚ, ਅਸੀਂ ਬਹੁਤ ਗਰੀਬ ਲੋਕ ਹਾਂ
ਤੇ ਜਿਹੜੇ ਵੱਡੇ ਸਿਆਣੇ ਮੁਲਕ ਨੇ ਉਹ ਤੇ ਨਹੀਂ ਲੜਦੇ, ਅਸੀਂ ਲੜਦੇ ਗਰੀਬ ਨਹੀਂ। ਹਾਂ ਅਸੀਂ ਤੇ ਗਰੀਬ ਆ, ਅਸੀਂ ਕਿਉਂ ਲੜਦੇ। ਅਸਲਾ ਵੇਚਦੇ ਤੇ ਅਸੀਂ ਲੜਦੇ ਤਾਂ ਹੀ ਅਮੀਰ ਹੋਏ ਕਿਉਂ ਜੀ ਤੇਰੇ ਜਿਆਦਾ ਹਾਂਜੀ ਐਵੇਂ ਹੈ ਕਿ ਨਹੀਂ? ਉਹ ਸਾਨੂੰ ਅਸਲਾ ਵੇਚਦੇ ਅਸੀਂ ਗਰੀਬ ਹੋਏ ਤੇ ਉਹ ਲੜਦੇ ਨਹੀਂ, ਅਸੀਂ ਲੜ ਜਾਂਦੇ। ਬਸ ਐਸਾ ਹੀ ਹੈ, ਨਹੀਂ ਆਪਸ ਵਿੱਚ ਪਿਆਰ ਹੋਣਾ ਚਾਹੀਦਾ ਹੈਗਾ, ਸਮਝ ਗਏ। ਜਿਸ ਤਰ੍ਹਾਂ ਹੁਣ ਤੁਸੀਂ ਇੱਥੇ ਸਾਨੂੰ ਆਇਆ ਪਿਆਰ ਦਿੰਦੇ ਹੋ, ਤੁਸੀਂ ਉੱਥੇ ਆਓ, ਅਸੀਂ ਤੁਹਾਨੂੰ ਜੀ ਆਏ ਹਾਂ ਕਿ ਵੀ ਇਹ ਆਪਸ ਵਿੱਚ ਪਿਆਰ ਵਧੇ, ਮੁਲਕਾਂ ਦਾ ਪਿਆਰ ਵਧੇ, ਸਰਕਾਰਾਂ ਦਾ ਪਿਆਰ ਵਧੇ। ਜਿਸ ਤਰ੍ਹਾਂ ਹੁਣ ਕੋਰੀਡੋਰ ਦੇ ਵਿੱਚ ਤੁਹਾਡੀ ਪਾਕਿਸਤਾਨ ਦੀ ਸਰਕਾਰ ਦੀ ਜਿਹੜੀ ਪਹਿਲ ਹੋਈ ਹੈ, ਉਹ ਇਹਨਾਂ ਲੋਕੀ ਮਤਲਬ ਐਪਰੀਸ਼ੀਏਟ ਕਰਦੇ ਨੇ, ਇੰਨਾ ਐਪਰੀਸ਼ੀਏਟ ਕਰਦੇ ਨੇ ਕਿ ਹਰ ਇਨਸਾਨ ਦਾ, ਹਰ ਸਿੱਖ ਦਾ ਮਨ ਜਿਹੜਾ ਹੈ ਗਦ-ਗਦ ਕਰਦਾ ਹੈ। ਜੀ ਬਹੁਤ ਸ਼ੁਕਰੀਆ ਗੱਲਬਾਤ ਕਰਨ ਦੇ ਸਾਂ। ਉਹ ਸਾਡੇ ਨਾਲ ਜਿਹੜੇ ਦਿੱਲੀ ਤੋਂ ਯਾਤਰੀ ਆਏ ਨੇ, ਸੋ ਆਪਾਂ ਵੀ ਕੋਸ਼ਿਸ਼ ਕਰਦੇ ਰਹੀਦਾ ਵੀ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਆਪਸੀ ਇੰਟਰੈਕਟ ਕਰਾਉਣ ਦੀ, ਤੇ ਇਹ ਵੀ ਸਾਡੀਆਂ ਨਿੱਕੀਆਂ ਨਿੱਕੀਆਂ ਕੋਸ਼ਿਸ਼ਾਂ ਹੋਪਫੁਲੀ ਉਹਨਾਂ ਬਰਸਰੇ ਇਕਤਦਾਰ ਲੋਕਾਂ ਤੱਕ ਜ਼ਰੂਰ ਪਹੁੰਚਦੀਆਂ ਹੋਣਗੀਆਂ ਵੀ ਇਹਨਾਂ ਲੋਕਾਂ ਦੇ ਦਿਲ ਕਿਸ ਤਰ੍ਹਾਂ ਕਰਦੇ ਨੇ ਆਪਸ ਦੇ ਵਿੱਚ ਮਿਲਣ ਦੇ। ਲੋਕ ਕਿਸ ਤਰ੍ਹਾਂ, ਜਿਸ ਤਰ੍ਹਾਂ ਅਸੀਂ ਕਹਿੰਦੇ ਆ ਵੀ ਅਸੀਂ ਜਦੋਂ ਮੱਕੇ ਮਦੀਨੇ ਹਜ ਉਮਰੇ ਤੇ ਜਾਈਦਾ, ਉਹ ਸਾਡੀ ਫੀਲਿੰਗਸ ਹੁੰਦੀਆਂ ਨੇ, ਇਹਨਾਂ ਦੀਆਂ ਫੀਲਿੰਗਸ ਨੂੰ ਅਸੀਂ ਨਹੀਂ ਨੋਟ ਕਰ ਸਕਦੇ ਵੀ ਇਹਨਾਂ ਦੀਆਂ ਕੀ ਫੀਲਿੰਗਸ ਨੇ। ਮਜ਼ਹਬ ਬਾਅਦ 'ਚ, ਇਨਸਾਨ ਸਾਰਿਆਂ ਨਾਲ ਪਹਿਲਾਂ। ਸੋ ਸਾਨੂੰ ਪਿਆਰ, ਮੁਹੱਬਤ, ਅਮਨ ਦਾ ਸੁਨਾਹ ਜਿਹੜਾ ਵਾ ਉਹਦਾ ਦਮ ਨਹੀਂ ਛੱਡਣਾ ਚਾਹੀਦਾ। ਉਹਦੇ ਵਿੱਚ ਹੀ ਤਰੱਕੀ ਆ, ਉਹਦੇ ਵਿੱਚ ਹੀ ਬਿਹਤਰੀ ਆ, ਉਹਦੇ ਵਿੱਚ ਹੀ ਮੁਲਕਾਂ ਦੀ ਫਲਾਹ ਆ। ਬਹੁਤ ਸ਼ੁਕਰੀਆ, ਰੱਬ ਰੱਖਾ।